ਰਸ਼ੀਆ ਦੇ ਸਾਂਸਦ ਦੀ ਮੌਤ ਤੇ ਤਿਵਾੜੀ ਤੇ ਰਸ਼ੀਅਨ ਰਾਜਦੂਤ ਜਿਹੜੇ ਉਹ ਭਿੜੇ। ਦੇਖੋ, ਇਹ ਜਿਹੜਾ ਰਸ਼ੀਅਨ ਮੈਂਬਰ ਪਾਰਲੀਮੈਂਟ ਸੀਗਾ, ਮੈਂਬਰ ਪਾਰਲੀਮੈਂਟ ਦੇ ਨਾਲ ਇਹ ਇੱਕ ਬੜਾ ਧਨਾਢ ਕਾਰੋਬਾਰੀ ਵੀ ਸੀਗਾ ਰਸ਼ੀਆ ਦਾ। ਤਾਂ ਬੇਸਿਕਲੀ ਕੀ ਹੈ ਕਿ ਇਹ 20 ਦਸੰਬਰ ਦੇ ਆਸ-ਪਾਸ ਓਡੀਸ਼ਾ ਚ ਆਉਂਦੇ ਨੇ। 3-4 ਦੇ ਨਾਲ ਹੋਰ ਮਿੱਤਰ ਸੀਗੇ, ਬਰਥਡੇ ਸੀਗਾ ਇਹਨਾਂ ਦਾ। ਤਾਂ ਇਹ ਆ ਕੇ ਤੇ ਉੱਥੇ ਠਹਿਰਦੇ ਆ ਇੱਕ ਹੋਟਲ ਦੇ ਵਿੱਚ। ਪਹਿਲਾਂ ਤਾਂ ਇਸ ਰਸ਼ੀਅਨ ਸੰਸਦ ਦਾ ਇੱਕ ਦੋਸਤ ਸੀਗਾ ਜਿਹੜਾ ਨਾਲ ਆਇਆ, ਵਲਾਦੀਮੀਰ ਬੁਦਨੋਵ, ਉਹ ਮਰ ਜਾਂਦਾ ਹੈ ਤੇ ਉਹਦੀ ਮੌਤ ਬਾਰੇ ਕਿਹਾ ਜਾਂਦਾ ਹੈ ਕਿ ਇਹਨੂੰ ਹਾਰਟ ਅਟੈਕ ਆ ਗਿਆ। ਪਰ ਉਤੋਂ 2 ਦਿਨ ਬਾਅਦ ਇਹ ਜਿਹੜਾ ਮੈਂਬਰ ਪਾਰਲੀਮੈਂਟ ਸੀਗਾ, ਇਸ ਮੈਂਬਰ ਪਾਰਲੀਮੈਂਟ ਦੀ ਖਿੜਕੀ ਚੋਂ ਡਿੱਗ ਕੇ ਮੌਤ ਹੋ ਜਾਂਦੀ ਆ। ਇਹ ਹੈ ਅਸਲ ਦੇ ਵਿੱਚ ਮੌਤ ਜਾਂ ਕਹਿ ਲਓ ਵਿਵਾਦ ਦਾ ਅਸਲ ਕਾਰਨ ਜੀ। ਅੱਛਾ, ਇਹਦਾ ਨਾਮ ਸੀ ਪਾਵਲ ਐਂਟੋਵ, ਜਿਹੜਾ ਭੇਤ ਭਰੀ ਹਾਲਤ ਦੇ ਵਿੱਚ 3ਜੀ ਮੰਜ਼ਲ ਤੋਂ ਖਿੜਕੀ ਚੋਂ ਡਿੱਗ ਕੇ ਮਰ ਗਿਆ। ਉਸ ਤੋਂ ਬਾਅਦ ਦੇਖੋ, ਸੋਸ਼ਲ ਮੀਡੀਆ ਤੇ ਵੀ ਜਾ ਕੇ ਦੇਖਿਆ, ਮੈਂ ਖੁਦ ਦੇਖਿਆ, ਬਹੁਤ ਸਾਰੇ ਮੀਮਸ ਬਣੇ ਹੋਏ ਸਨ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਗੁੱਝੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ, ਜੋ ਖੁਦ ਪੁਤਿਨ ਤੇ ਹੀ ਲਾਗੂ ਹੁੰਦੀਆਂ ਨੇ, ਮਤਲਬ ਕਿ ਰਸ਼ੀਅਨ ਪ੍ਰੈਜ਼ੀਡੈਂਟ ਤੇ, ਕਿ ਉਹ ਜਿਵੇਂ ਆਪਾਂ ਇੱਕ ਆਪਰੇਟਿੰਗ ਸਿਸਟਮ ਦੇਖਦੇ ਹਾਂ ਆਪਣੇ ਕੰਪਿਊਟਰਾਂ 'ਚ, ਵਿੰਡੋ, ਤਾਂ ਇਸ ਤਰ੍ਹਾਂ ਮੀਮ ਬਣੇ ਹੋਏ ਸਨ ਕਿ ਕੋਈ ਵਿਅਕਤੀ ਉਹਦੇ ਚੋਂ ਸਾਈਨ ਦੇ ਵਿੱਚੋਂ ਡਿੱਗ ਰਿਹਾ ਤਾਂ ਉਹਦਾ ਸਾਫ਼ ਤੌਰ ਤੇ ਮਤਲਬ ਕਿ ਜੋੜ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਸੀਗਾ ਰਸ਼ੀਅਨ ਏਜੰਸੀਆਂ ਦੇ ਨਾਲ, ਕਿ ਜਿਹੜੀਆਂ ਇਹਨਾਂ ਦੀਆਂ ਖੁਫੀਆ ਏਜੰਸੀਆਂ ਇਹ ਇਸ ਤਰ੍ਹਾਂ ਕਰਵਾ ਰਹੀਆਂ। ਔਰ ਉਹਦੇ ਵਿੱਚ ਕੀ ਹੈ, ਜੇ ਤੁਸੀਂ ਪਿੱਛੇ ਚਲੇ ਜਾਓਗੇ, ਕਿ ਤੁਹਾਨੂੰ ਪਤਾ ਹੀ ਹੈ, ਸ਼ੀ ਜਿਨਪਿੰਗ ਹੋਵੇ ਚਾਹੇ ਪੁਤਿਨ ਹੋਵੇ, ਇਹਨਾਂ ਦੇ ਆਲੋਚਕ ਜਿਹੜੇ ਆ ਉਹ ਗਾਇਬ ਹੋ ਜਾਂਦੇ ਪੇਪਰੀ ਹਾਲਤ ਦੇ ਵਿੱਚ ਜਾਂ ਮਰੇ ਪਾਏ ਜਾਂਦੇ ਆ। ਨਵਲੇਨੀ ਨੂੰ ਤਾਂ ਇਹਨਾਂ ਨੇ ਅੰਦਰ ਸੁੱਟ ਰੱਖਿਆ, ਤੁਹਾਨੂੰ ਪਤਾ ਹੀ ਹੈ, ਲੰਬੇ ਸਮੇਂ ਤੋਂ। ਨਵਲੇਨੀ ਦੀ ਤਾਂ ਬੁਰੀ ਹਾਲਤ ਹੋਈ ਪਈ ਆ ਹੁਣ ਜੇਲ੍ਹ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਦੱਸਦੇ ਆ ਕਿ 6-7 ਐਸੇ ਬੰਦੇ ਜਿਹੜੇ ਕਿ ਪੁਤਿਨ ਦੇ ਵਿਰੋਧ 'ਚ ਬੋਲੇ, ਉਹ ਖਿੜਕੀ 'ਚੋਂ ਹੀ ਭੇਤ ਭਰੀ ਹਾਲਤ 'ਚ ਡਿੱਗ ਕੇ ਮਰੇ ਨੇ, ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ। ਤਾਂ ਇਸ ਕਰਕੇ ਇਸ ਮੌਤ ਨੂੰ ਥੋੜੀ ਜਿਹੀ ਸ਼ੱਕੀ ਨਿਗਾਹ ਨਾਲ ਵੇਖਿਆ ਗਿਆ। ਹਾਲਾਂਕਿ ਮੌਤ ਇੰਡੀਆ 'ਚ ਹੋਈ ਸੀਗੀ। ਤਾਂ ਉਸ ਤੋਂ ਬਾਅਦ ਫਿਰ ਹੋਇਆ ਕਿ ਪੋਸਟਮਾਰਟਮ ਹੋਇਆ। ਪਰ ਜਦੋਂ IB ਉੱਥੇ ਜਾਂਦੀ ਹੈ, ਇੰਟੈਲੀਜੈਂਸ ਬਿਊਰੋ ਜਾਂਦਾ ਹੈ, ਜਦੋਂ, ਕਮਾਲ ਦੀ ਗੱਲ ਹੈ ਕਿ ਉਦੋਂ ਤੱਕ ਸੰਸਕਾਰ ਹੋ ਚੁੱਕਾ ਸੀਗਾ। ਤੇ ਜਿਹੜਾ ਵਿਸਰਾ ਰੱਖਿਆ ਜਾਂਦਾ ਹੈ, ਜ਼ਰੂਰੀ ਹੁੰਦਾ ਹੈ, ਉਹ ਵਿਸਰਾ ਰੱਖਣਾ ਵੀ ਭੁੱਲ ਗਏ, ਕਹਿੰਦੇ ਵਿਸਰਾ ਵੀ ਨਹੀਂ ਰੱਖਿਆ ਗਿਆ। ਤੋ ਇਸ ਕਰਕੇ ਇਹ ਫਿਰ ਮਾਮਲਾ ਜਿਹੜਾ, ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਪਿਛੋਕੜ ਦੱਸ ਦਿੱਤਾ ਤਾਂ ਕਿ ਸਾਫ਼ ਹੋ ਜਾਵੇ ਕਿ ਚੱਲ ਕੀ ਰਿਹਾ ਹੈ, ਕਿਉਂਕਿ ਕਾਫੀ ਜ਼ਿਆਦਾ ਖਬਰਾਂ ਇਧਰ ਆਉਂਦੀਆਂ ਨੇ ਨੈਸ਼ਨਲ ਮੀਡੀਆ ਦੇ ਵਿੱਚ, ਪਰ ਕਈ ਵਾਰ ਆਪਣੀਆਂ ਇੱਥੇ ਪੰਜਾਬੀ ਖਬਰਾਂ ਜਿਹੜੀਆਂ ਹੁੰਦੀਆਂ ਨੇ ਉਹ ਪੰਜਾਬ ਨਾਲ ਜੁੜੀਆਂ ਜ਼ਿਆਦਾ ਹੁੰਦੀਆਂ ਨੇ, ਆਪਣੇ ਲਈ ਉਹ ਮਹੱਤਵਪੂਰਨ ਹੁੰਦੀਆਂ, ਤਾਂ ਕਈ ਵਾਰ ਚੀਜ਼ਾਂ ਸਾਈਡ ਤੇ ਰਹਿ ਜਾਂਦੀਆਂ ਨੇ। ਤੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਿਛਲੇ ਹਫ਼ਤੇ ਦਾ ਬਹੁਤ ਭਖਵਾਂ ਮੁੱਦਾ ਬਣਿਆ ਹੋਇਆ, ਬਹੁਤ ਭਖਵਾਂ ਮੁੱਦਾ ਬਣਿਆ। ਤੋ ਇਹ ਹੁਣ 2-3 ਚੀਜ਼ਾਂ ਨੇ। ਹੁਣ ਜਿੱਦਾਂ ਮਨੀਸ਼ ਤਿਵਾੜੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਇਹਨਾਂ ਨੇ ਇੱਕ ਸਵਾਲ ਚੁੱਕਿਆ ਹੈ। ਇਹ ਕਹਿੰਦੇ ਕਿ 2 ਈਸਾਈਆਂ ਨੂੰ ਦਫਨਾਇਆ ਨਹੀਂ ਗਿਆ, ਬਲਕਿ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ ਹੈ। ਫਿਰ ਨਾਲ ਕਹਿੰਦੇ ਕਿ ਹਰਕਿਊਲ ਪੋਇਰੋਟ, ਜਿਹੜੇ ਕਿ ਮੈਨੂੰ ਲੱਗਦਾ ਕਿ ਜੇ ਮੈਂ ਨਹੀਂ ਭੁੱਲਦਾ ਤਾਂ ਬਹੁਤ ਵੱਡੇ ਜਸੂਸੀ ਨਾਵਲਕਾਰ ਸਨ, ਤੇ ਉਹ ਇੱਕ ਅਗਾਥਾ ਕ੍ਰਿਸਟੀ ਦਾ ਕਾਲਪਨਿਕ ਮਤਲਬ ਕਿ ਜਸੂਸ ਜਿਹਨੂੰ ਕਿਹਾ ਗਿਆ ਜੀ, ਹਰਕਿਊਲ ਪੋਇਰੋਟ, ਤੇ ਉਸ ਨਾਵਲਕਾਰ ਦਾ ਨਾਮ ਸੀਗਾ ਸ਼ਾਇਦ ਅਗਾਥਾ ਕ੍ਰਿਸਟੀ। ਤੋ ਉਹ ਮਤਲਬ ਕਿ ਉਸ ਮਾਮਲੇ 'ਚ ਉਹਨੂੰ ਕੋਟ ਕਰਕੇ ਕਹਿੰਦੇ ਆ ਕਿ ਮੁਰਦਾ ਸਰੀਰ ਕੋਈ ਕਹਾਣੀ ਨਹੀਂ ਕਹਿੰਦੇ। ਮਤਲਬ ਕਿ ਜਿਹੜਾ ਨਾਵਲ ਕਰੈਕਟਰ ਕਹਿ ਲਓ ਹਰਕਿਊਲ ਪੋਇਰੋਟ, ਮੈਂ ਉਹਨੂੰ ਲੇਖਕ ਕਹਿ ਦਿੱਤਾ, ਲੇਖਕ ਸ਼ਾਇਦ ਅਗਾਥਾ ਕ੍ਰਿਸਟੀ ਸੀ। ਤੋ ਕਹਿਣ ਦਾ ਮਤਲਬ ਹੈ ਕਿ ਉੱਥੋਂ ਕੋਟ ਕਰ ਰਹੇ ਆ ਉਸ ਕੋਟੇਸ਼ਨ ਨੂੰ ਜਾਂ ਉਸ ਫਿਕਰੇ ਨੂੰ ਕਿ ਮੁਰਦੇ ਕਦੇ ਕਹਾਣੀ ਨਹੀਂ ਕਹਿੰਦੇ। ਤਾਂ ਇਸ ਤੋਂ ਬਾਅਦ ਫਿਰ ਜਿਹੜੇ ਹੈਗੇ ਨੇ ਰਸ਼ੀਅਨ ਅੰਬੈਸਡਰ ਇੱਧਰ, ਇਹਨਾਂ ਦੀ ਅੰਬੈਸੀ ਦੇ ਵਿੱਚ, ਉਹਨਾਂ ਨੇ ਜਵਾਬ ਦਿੱਤਾ ਵਾ, ਤੇ ਉਹਨਾਂ ਨੇ ਕਿਹਾ ਕਿ ਦੇਖੋ, ਉੜੀਸਾ ਦੇ ਵਿੱਚ ਜਿਹੜੀ ਇਹ ਸਾਰੀ ਘਟਨਾ ਹੋਈ ਹੈ, ਉਹਦੀ ਜਾਂਚ ਪੜਤਾਲ ਜਿਹੜੀ ਹੈ
ਉਹ ਸਾਰੇ ਇੱਥੋਂ ਦੇ ਮਤਲਬ ਕਿ ਅਧਿਕਾਰੀ ਕਰ ਰਹੇ ਆ, ਇੰਡੀਆ ਦੇ ਵਿੱਚ ਹੀ ਜਾਂਚ ਪੜਤਾਲ ਹੋ ਰਹੀ ਹੈ। ਤੇ ਗੱਲ ਇਹ ਆ ਕਿ ਉਹ ਕਹਿੰਦੇ ਕਿ ਪਰ ਹਰਕਿਊਲ ਪੋਇਰੋਟ ਦੇ ਪ੍ਰਸ਼ੰਸਕਾਂ ਦੀ ਇਹ ਜਿਹੜੀ ਹੁਣ ਕਹਿ ਲਓ ਨਲਾਇਕੀ ਹੈ ਕਿ ਉਹਨਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਰੂਸ ਦੇ ਵਿੱਚ ਦਫਨਾਉਣ ਦੇ ਨਾਲ ਦਾਹ ਸੰਸਕਾਰ ਕਰਨ ਦੀ ਵੀ ਪਰੰਪਰਾ ਹੈ। ਤਾਂ ਉਹਨਾਂ ਨੇ ਮਨੀਸ਼ ਤਿਵਾੜੀ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਝੂਠਿਆਂ ਕੀਤਾ ਹੈ ਕਿ ਤੁਹਾਨੂੰ ਅੱਧੀ ਜਾਣਕਾਰੀ ਹੈ ਕਿ ਰਸ਼ੀਆ ਦੇ ਵਿੱਚ ਜੇ ਦਫਨਾਉਣ ਦੀ ਪਰੰਪਰਾ ਹੈ, ਅੰਤਮ ਆਪਾਂ ਜਿਹੜੀ ਉਹ ਰਸਮ ਕਹਿੰਦੇ ਆ, ਤਾਂ ਉਹ ਨਾਲ ਸੰਸਕਾਰ ਕਰਨ ਦੀ ਵੀ ਹੈ। ਤਾਂ ਇਸ ਕਰਕੇ ਕਾਫੀ ਜ਼ਿਆਦਾ ਇਹਨਾਂ ਦੋਨਾਂ ਦੇ ਜਿਹੜੇ ਭੇੜ ਹੋਏ ਆ ਟਵਿੱਟਰ ਤੇ ਕਾਫੀ ਚਰਚਾ ਦੇ ਵਿੱਚ ਆ ਗਏ। ਤਾਂ ਇਹ ਕਹਾਣੀ ਹੈ। ਹੁਣ ਦੇਖੋ ਇਹਦੇ ਵਿੱਚ ਕੀ ਹੈ ਕੀ ਨਹੀਂ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਜਿਹੜਾ ਇਹ ਮੈਂਬਰ ਪਾਰਲੀਮੈਂਟ ਆ ਪਾਵਲ ਐਂਟੋਵ, ਜਿਹੜਾ ਕਿ ਹੁਣ ਤੇ ਸੰਸਾਰ 'ਚ ਹੈ ਨਹੀਂ, ਇਹਦੇ ਬਾਰੇ ਵੀ ਇਹ ਕਿਹਾ ਗਿਆ ਕਿ ਕੁਝ ਸਮਾਂ ਪਹਿਲਾਂ ਇਹਨੇ ਯੂਕਰੇਨ ਵਾਰ ਦੇ ਮੁਤਲਕ ਇੱਕ ਵੀਡੀਓ ਪੋਸਟ ਕੀਤਾ ਸੀਗਾ ਜਿਹੜਾ ਕਿ ਆਲੋਚਨਾਤਮਕ ਸੀਗਾ ਰਸ਼ੀਆ ਸਰਕਾਰ ਵਾਸਤੇ। ਉਹਨਾਂ ਆਲੋਚਨਾ ਕੀਤੀ ਸੀ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਹੈ, ਬਰਬਾਦੀ ਕਿਉਂ ਹੋ ਰਹੀ ਹੈ। ਤਾਂ ਦੱਸਦੇ ਉਸ ਤੋਂ ਬਾਅਦ ਐਂਟੋਵ ਨੇ ਉਹ ਜਿਹੜਾ ਪੋਸਟ ਸੀ ਉਹ ਰਿਮੂਵ ਵੀ ਕਰ ਦਿੱਤਾ, ਪਰ ਉਦੋਂ ਤੱਕ ਕਹਿ ਲਓ ਕਿ ਉਹ ਜੋ ਪੁਤਿਨ ਵਿਰੋਧੀ ਇੱਕ ਲਿਸਟ ਆ ਉਹਦੇ ਵਿੱਚ ਉਹ ਨਿਸ਼ਾਨੇ ਤੇ ਆ ਚੁੱਕਾ ਸੀਗਾ। ਸੋ ਇਹ ਟੋਟਲ ਕਹਾਣੀ ਹੈ ਕਿ ਰਸ਼ੀਆ ਦਾ ਜਿਹੜਾ ਇੱਥੋਂ ਦਾ ਹੈਗਾ ਦੂਤਘਰ, ਉਹ ਤਾਂ ਕਹਿੰਦਾ ਕਿ ਕੋਈ ਇਸ ਤਰ੍ਹਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਹੈ ਹੀ ਨਹੀਂ, ਇਹ ਸਾਰਾ ਕੁਝ ਕੁਦਰਤੀ ਹੈ। ਤਾਂ ਦੂਸਰੇ ਪਾਸੇ ਮੈਂ ਜਿਵੇਂ ਕਿਹਾ ਕਿ ਜਿਹੜਾ ਇਤਿਹਾਸ ਹੈ ਜਾਂ ਜੋ ਕੁਝ ਚੱਲਦਾ ਹੈ ਉਹਦੇ ਆਧਾਰ ਤੇ ਕੁਝ ਥਿਓਰਿਸਟ ਇਹਨੂੰ ਜੋੜ ਵੀ ਰਹੇ ਆ ਸ਼ੱਕੀ ਨਿਗਾਹ ਨਾਲ ਦੇਖ ਕੇ। ਜੀ, ਇਹ ਪਹਿਲਾ ਨਹੀਂ ਆ ਤੇ ਸ਼ਾਇਦ ਅਖੀਰਲਾ ਵੀ ਨਾ ਹੋਵੇ ਜਿਹੜੇ ਰਸ਼ੀਅਨ ਓਲੀਗਾਰਕਾਂ ਦੀ ਜਿਹੜੀ ਏਦਾਂ ਮੌਤ ਹੋ ਰਹੀ ਆ, ਜਿਹੜੇ ਕਹਿ ਲਓ ਵੀ ਬੈਡ ਸਾਈਡ ਆਫ ਪੁਤਿਨ ਦੇ ਵੱਲ ਨੂੰ ਪਹੁੰਚ ਗਏ ਸੀਗੇ।